ਅਸਲਾਮ ਵਾਲੇਕੁਮ ਜੀ। ਅਸੀਂ ਚੱਲੇ ਜੀ ਪਾਸ਼ਾ ਜੱਟ ਦੇ ਕੋਲ ਤੇ ਸਾਡੇ ਕੁਝ ਜਿਹੜੇ ਟੀਮ ਦੇ ਮੈਂਬਰ ਆ, ਹੁਣ ਉਹਨਾਂ ਦਾ ਇੰਤਜ਼ਾਰ ਹੋ ਰਿਹਾ। ਜੋ ਹੀ ਉਹ ਆਏ ਫਿਰ ਅਸੀਂ ਇਕੱਠੇ ਹੋ ਕੇ ਉੱਥੇ ਨਿਕਲਾਂਗੇ। ਤੇ ਸਾਡੇ ਅੱਜ ਦਾ ਵਲੌਗ ਜਿਹੜਾ ਨਾ ਬੜਾ ਫਨੀ ਹੋ ਰਿਹਾ। ਉਹਦੇ ਨਾਲ ਸ਼ੇਖ ਸਾਹਿਬ ਆ ਰਹੇ, ਸ਼ੇਖ ਸ਼ੀਦੂ ਸਾਹਿਬ, ਉਹ ਪਾਸ਼ਾ ਸਾਹਿਬ ਨੂੰ ਚੰਗਾ ਜੁੜਦੇ। ਉਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਜੀ ਅੱਜ ਦੇ ਵਲੌਗ 'ਚ। ਲਵੇ ਪਹੁੰਚ ਗਏ ਹੌਲੀ ਹੌਲੀ। ਉਹ ਕਿਤੇ ਧੱਕਾ ਲਾਣਾ ਪਊਗਾ, ਕੀ ਗੱਲ ਆ? ਨਹੀਂ ਫੜ ਕੇ ਕਿੱਦਾਂ ਲਾਈਏ ਤੈਨੂੰ? ਉਤਰਿਆ ਥੱਲੇ, ਫੜ ਕੇ ਲਾਈਏ ਤੈਨੂੰ। ਆ ਗਏ ਜੀ TR ਕੋਹਲੀ ਸਾਹਿਬ, ਉਹਨਾਂ ਨੇ ਮੋਬਾਈਲ ਸਿੱਧੇ ਕੀਤੇ ਆ। ਤੇ ਇਹ ਸਾਡੇ ਚੌਧਰੀ ਸ਼ਫਾਕ ਗੁੱਜਰ ਸਾਹਿਬ ਆ ਜੀ। ਮਾਸ਼ਾਅੱਲਾ, ਕੀ ਬਾਤਾਂ ਜਨਾਬ। ਕੀ ਹਾਲ ਆ ਜੀ? ਇਹ ਜਨਾਬ ਦੇਖੋ, ਕਰੀਬ ਤੋਂ ਦੇਖੋ, ਕਰੀਬ ਤੋਂ ਦਿਖਾਇਆ ਕਰੋ। ਇਹ ਜੀ ਆਪਣੇ TR ਕੋਹਲੀ ਸਾਹਿਬ। ਲਓ ਜੀ ਸਾਡਾ ਸਾਹਿਬ, ਕੀ ਹਾਲ ਚਾਲ? ਵਧੀਆ। ਬਲੌਗਾਂ ਹੀ ਬਲੌਗ ਵੱਜ ਗਏ ਜੀ ਅੱਜ। ਸ਼ੀਦੂ ਸਾਹਿਬ ਬੜਾ ਮਿਸ ਕੀਤਾ ਤੁਹਾਨੂੰ ਉਦੋਂ ਯਾਰ। ਅੱਜ ਕੋ ਖਾ ਪੀ ਕੇ ਆਣਾ ਸੀ, ਉੱਥੇ ਲੱਭਣਾ ਕੱਖ ਨਹੀਂ। ਅਮਰੂਦ ਖਾਦੇ ਆ, ਪਾਪਾ ਖਾਦੇ ਅਮਰੂਦ ਖਾ ਕੇ ਆਇਆ। ਚਲੋ ਠੀਕ ਹੈ ਜੀ। ਆ ਉੱਥੇ ਕੱਖ ਨਹੀਂ ਲੱਭਦਾ, ਫਿਰ ਨਿਕਲੀਏ। ਮੈਂ ਕਹਿੰਦਾ ਹੁਣ ਚਲੀਏ। ਤੁਸੀਂ ਇੱਧਰ ਨੂੰ ਰੋਕ ਕਰਨ ਦੇ ਹੌਲੀ ਹੌਲੀ। ਚਲੋ ਇੱਥੇ ਕੋ ਹੋ ਜਵੇ ਹਲਕਾ ਫੁਲਕਾ। ਅੱਛਾ ਚਲੋ ਠੀਕ ਆ, ਨਿਕਲੀਏ ਜੀ। ਭਾਈ ਆ ਬਹਾਦਰਪੁਰ, ਭਾਈ ਤਰਫ ਬਹਾਦਰਪੁਰ ਛੋਟੀ ਕੁਲੀ। ਅੱਗੇ ਗੱਲ ਕਰ। ਬਹਾਦਰਪੁਰ ਦਾ ਕੀ ਰੌਲਾ ਬਈ? ਰੈਲ ਗਾਰਡਨ। ਅੱਛਾ ਛੋਟਾ ਟਾਊਨ, ਛੋਟੀ ਕੁਲੀ। ਸਿੱਧੂ ਕਿੱਦਾਂ ਵੇ? ਦੂਜੀ ਵਾਰੀ ਤੂੰ ਆਇਆ ਡੇਰੇ ਤੇ, ਹਨਾ? ਕੀ ਮਹਿਸੂਸ ਕੀਤਾ? ਆਨੇ ਅੱਜ ਤਾਂ ਮੂੰਗਫਲੀ ਲੱਭ ਗਈ। ਆਪੇ ਲੈ ਕੇ ਆਏ ਬੰਦੇ ਆਈ। ਐਸੀ ਗੱਲ ਆ ਭਾਈ ਨੇ ਥੋੜਾ ਰਮਾਲ ਪਾਇਆ ਹੋਵੇ, ਉਹ ਫਿਰ ਵੀ ਕੱਚੇ ਧਾਗੇ। ਇਹ ਵੀ ਗੱਲ ਕਰਦੇ ਆ। ਲਓ ਜੀ ਸਾਡੇ ਹਰਮਨ ਪਿਆਰੇ ਆ ਗਏ ਜੀ, ਪਾਸ਼ਾ ਸਾਹਿਬ। ਤੇ ਆ ਮਿਲਣੀ ਕਰੋ ਜੀ। ਹਾਂ ਹੁਣ ਗੱਲ ਕਰੋ, ਅੱਗੇ ਬਥੇਰੀ ਦੇਰ ਬੋਲਦੇ ਰਹੇ ਤੁਸੀਂ। ਜੀ। ਅੱਛਾ ਆ ਭਾਈ ਪਾਸ਼ਾ ਜੱਟ ਸਾਹਿਬ। ਇਹ ਪਾਸ਼ਾ ਸਾਹਿਬ ਆ। ਕੀ ਗੱਲ ਤੈਨੂੰ ਕਿਦਾਂ ਚਾਹੀਦਾ ਸੀ ਬਈ? ਮੰਨਣ ਜੀ ਨਹੀਂ ਆਉਂਦੇ। ਮੋਟਰਸਾਈਕਲ ਤਾਂ ਹੋਰ ਆਇਆ ਸੀ ਕੋਈ? ਇਹੀ ਸੀਗਾ ਕਿ ਟੋਪੀ ਪਾਈ ਸੀ। ਹੁਣ ਤੈਨੂੰ ਜੱਟ ਲੱਗਿਆ? ਨਹੀਂ ਮੋਟਰਸਾਈਕਲ ਤਾਂ ਹੋਰ ਸੀ। ਗੱਲ ਕਹੀ ਸੀ ਨਹੀਂ, ਉਦੋਂ ਮੋਟਰਸਾਈਕਲ ਸੀ ਤਾਂ ਹੋ ਗਿਆ। ਬੈਠੋ ਯਕੀਨ ਨਹੀਂ ਕਰਨ ਡਿਆ ਵੀ ਇਹ ਪਾਸ਼ਾ ਵੇ। ਉਮਰਾ ਕੀਤਾ ਭਾਈ ਨੇ ਹਿਮਾਚਲ। ਉਮਰਾ ਕੀਤਾ ਬਾਈ ਜੀ, ਉਮਰਾ। ਉਹ ਜੁਮਾ ਪੜ ਵੀ ਆਇਆ। ਆ ਗਈ ਸੀ ਕਿਹੜਾ? ਵਿਕਾਸ ਪਿੰਡਰ ਕਹਿੰਦੇ ਆਪਣਾ ਬਾਲਾ ਸੀ। ਉਹ ਵਿਕਾਸ ਖੋਖਰ। ਹਾਂ ਉਹ ਤੁਹਾਡਾ ਹੁੰਦਾ ਸੀ, ਹੁਣ ਕਿੱਥੇ ਹੁੰਦਾ? ਉਹ ਵੀ ਇੱਥੇ ਹੁੰਦਾ, ਕਿਤੇ ਕਿਤੇ ਆ ਜਾਂਦਾ, ਕਿਤੇ ਕਿਤੇ ਨਹੀਂ ਆਉਂਦਾ। ਅਜੇ ਅੱਜ ਵੀ ਪਾਰਟੀ ਬਦਲੀ ਦੀ ਆ। ਹਾਂ ਨਵਾਂ ਬੰਦਾ ਰੱਖੀਦਾ। ਸਾਡੇ ਨਾਲ ਪੱਕਾ ਕੋਈ ਨਹੀਂ ਰਹਿੰਦਾ। ਨਹੀਂ ਪੱਕਾ ਹੁਣ ਤਲਹਾ ਹੀ ਆ। ਤਲਹਾ ਹੀ ਆ ਬਸ। ਤਲਹਾ ਹੀ ਪੱਕਾ। ਕਹਿੰਦਾ ਮਲੰਗ ਦਾ ਨਾ 24 ਘੰਟੇ ਰੋਜ਼ਾ ਹੁੰਦਾ। ਕਹਿੰਦਾ ਜਿਹੜਾ ਇਸ ਡੇਰੇ ਤੇ ਆਇਆ ਉਹ ਤਾਂ ਪੱਕਾ ਹੀ ਰੋਜ਼ਾ। ਵਾਹ ਯਾਰ, ਬੜੀ ਉਦੋਂ ਰੌਣਕ ਲੱਗੀ। ਕਦੀਰ ਹੁਣ ਕਿੱਦਾਂ ਅੱਜ ਕੱਲ ਕੀ ਮਿਸ ਨਹੀਂ ਕਰਦਾ ਹੈਗਾ ਇਹ ਟੀਮ ਇੱਕ ਪਿੰਡ ਪੰਜਾਬ ਨੂੰ? ਨਹੀਂ ਬਹੁਤ ਮਿਸ ਕਰਦੇ ਨੇ। ਉਹ ਕਦੀਰ ਉਹ ਵਾਕਿਆ ਸੁਣਾ, ਜਦੋਂ ਇੱਕ ਵਾਰੀ ਉੱਥੇ ਤੈਨੂੰ ਗਿਆ ਸੀਗਾ ਨਨਕਾਣਾ ਸਾਹਿਬ ਤੇ ਤੈਨੂੰ ਪੁੱਛ ਪੜਤਾਲ ਕਰਨ ਲੱਗ ਪਏ ਸੀ। ਉਦੋਂ ਬਾਅਦ ਹੀ ਪੜ ਕੇ ਗਿਆ। ਇੱਧਰ ਮੈਂ ਸੁਣਾਉਂਦਾ। ਇਹ ਭਾਈ ਸੀ ਉਹ ਗੱਡੀ ਨੂੰ ਐ ਫੜਿਆ ਉੱਪਰੋਂ। ਮੈਂ ਚੰਗਾ ਭਲਾ ਆਪਣਾ ਕੰਮ ਕਰਦਾ ਛੱਡੇ ਜਿਹੜਾ ਕੰਮ ਛੱਡੇ ਦੁਬਾਰਾ ਮੈਨੂੰ ਬਾਤ ਮੈਂ ਨਹੀਂ ਮੁੜ ਕੇ ਹੋਰ ਛੱਡ ਤੂੰ ਯਾਰ। ਗੱਲ ਸੁਣ ਸਰ, ਤੇਰੇ ਨਾਲ ਜਿੱਥੇ ਖੜੇ ਨਹੀਂ ਖੜੇ ਆ। ਨਹੀਂ ਅਸੀਂ ਹੈ ਹੀ ਸਹੀ, ਸਾਨੂੰ ਰੌਲਾ ਹੀ ਕੋਈ ਨਹੀਂ ਸੀ। ਫਿਰ ਚੌਧਰੀ ਨਦੀਮ ਟੋਟਾ ਜੀ ਭੱਜ ਗਏ ਸੀ। ਟੋਟਾ ਜੀ ਬੰਦੇ ਆਏ, ਟੋਟਾ ਜੀ ਛਾਲ ਮਾਰੀ। ਮੇਰੀ ਗੱਲ ਸਮਝ ਆ ਗਈ ਸਾਰੀ। ਭਾਈ ਕਦੀਰ ਤੁਹਾਡੇ ਨਾਲ ਖੜੇ ਆ। ਖੜੇ ਪਤਾ ਕਿੱਦਾਂ? ਇਹ ਕਿੱਦਾਂ? ਜਿੱਦਾਂ ਪਾਕਿਸਤਾਨ ਕਸ਼ਮੀਰ ਨਾਲ ਖੜਾ 70-80 ਸਾਲਾਂ ਤੋਂ। ਤੁਹਾਡੇ ਨਾਲ ਖੜੇ ਆ ਚੌਧਰੀ ਤੁਹਾਡੇ ਨਾਲ, ਜਿੱਦਾਂ ਪਾਕਿਸਤਾਨ ਕਸ਼ਮੀਰ ਨਾਲ ਖੜਾ। ਜਿੱਦਾਂ ਪਾਸ਼ਾ ਗੱਲ ਸੁਣ ਲੈ, ਕੰਮ ਨੂੰ ਸਟਾਰਟ ਕੀਤਾ ਨਾਲ 4 ਸਾਲ ਰਹੇ ਆ ਪੁੱਛ ਲਾ। ਉਨੀ ਦੇਰ ਕੰਮ ਚੱਲਿਆ। ਮੈਂ ਕਹਿੰਦਾ ਉਨੀ ਦੇਰ ਹੀ ਰੋਜ਼ ਰਿਹਾ ਪੂਰਾ। ਹਾਂ ਪੂਰਾ ਗੱਲ ਸੁਣ ਲੈ। ਆਪਾਂ ਅਸੀਂ ਹੋਰ ਲੈਣ ਦੇ ਬੰਦੇ ਥੋੜੇ ਜਿਹੇ ਤੇ ਆਪਾਂ ਪਿੱਛੇ ਹਟ ਗਏ ਆ। ਅੱਲਾ ਹੀ ਸਪੋਰਟ ਦੇ ਬੰਦੇ ਬੰਦੇ ਨਵੇਂ ਆ ਗਏ, ਉਹਨਾਂ ਤੋਂ ਨਾ ਫਿਰ ਜ਼ਰਾ ਸੈਟਅਪ ਹੋ ਗਿਆ। ਫਿਰ ਬਸ ਤੈਨੂੰ ਪਤਾ ਫੇਰ ਕੰਮ ਹੀ ਕਿਸੇ ਨੂੰ ਅਸੀਂ ਨਵੇਂ ਬੰਦੇ ਵੀ ਚੱਲਦੇ ਨੇ। ਸਾਡੇ ਕੋਲ ਵੀਡੀਓ ਸਾਡੇ ਕਹਿੰਦਾ ਨੇੜੇ ਨਾ ਬਣਾ ਕਰ, ਰੰਗ ਰੂਪ ਸੋਹਣਾ ਆ ਜਾਂਦਾ। ਤੂੰ ਤਾਂ ਫਿਲਟਰ ਵੀ ਨਹੀਂ ਮਾਰ, ਤੂੰ ਤਾਂ ਫਿਲਟਰ ਵੀ ਨਹੀਂ ਲਾਉਂਦਾ। ਨਹੀਂ ਤੇਰੀ ਜਗ੍ਹਾ ਲਾ ਦੇਾਂਗੇ ਫਿਲਟਰ ਚਾਰਜ ਸਾਹਿਬ। ਇੰਨੀ ਮਿਹਨਤ ਨਹੀਂ ਤੂੰ ਕਰਦਾ, ਮੈਨੂੰ ਪਤਾ। ਅੱਲਾ ਪਾਸ਼ਾ ਬੰਦੇ ਨੂੰ ਹਜੇ ਤੇ ਯਕੀਨ ਨਹੀਂ ਹੁੰਦਾ ਵੀ ਤੂੰ ਹੀ ਪਾਸ਼ਾ ਆ। ਅੱਛਾ ਹਾਂ
ਇਹਦਾ ਭਾਈ ਤੇ ਮੈਨੂੰ ਜਾਣਦਾ ਪੱਧਰੀ ਜਿਹੜਾ ਬਹੁਤ ਚੰਗੀ ਤਰ੍ਹਾਂ ਮੈਂ ਜਾਂਦਾ ਰਹਿਣਾ ਆ ਕੰਮ ਉਹ ਲੋ ਜੀ ਇਹ ਤੁਹਾਡੇ ਇੱਥੇ ਇਲਾਕੇ ਦਾ ਜਵਾਈ ਭਾਈ ਆ ਇਹ। ਇਹ ਹਾਂ ਪੱਧਰੀ ਵਿਆਹ ਅੱਛਾ ਹਾਂ ਉਹ ਭਾਈ ਆ ਵੀ ਉੱਥੇ ਅਕਰਮ ਕੇ ਹੁੰਦਾ ਘਰ ਨਾਲ ਹੀ ਪਰੇ ਉਹਦਾ ਨਾਲ ਹੀ ਘਰ ਹਾਂ ਮੈਂ ਜਾਂਦਾ ਰਹਿਣਾ ਉੱਥੇ ਅੱਛਾ ਅੱਛਾ ਤੈਨੂੰ ਚੋਰੀ ਕਲੀਅਰ ਹੋ ਜਾਏਗਾ ਤੂੰ ਨਹੀਂ ਅਸੀਂ ਸਾਰੇ ਇੱਥੇ ਬਹਿ ਆ ਪੱਧਰੀ ਜੀ ਇੱਥੇ ਪੁੱਛੀ ਨੇ ਉਹ ਇੱਥੇ ਅੱਜ ਜਿੰਨੇ ਮੈਲੇ ਹੋਣੀ ਹੈ ਵੱਧ ਹੋਣੀ ਹੈ ਜੋ ਸਾਡੇ ਠੱਗ ਗੁੱਜਰ ਆ ਸਾਰੇ ਸਾਡੇ ਹੀ ਆ ਉਹ ਵੀ ਤੂੰ ਥੋੜਾ ਇੱਥੇ ਪਤਾ ਨਹੀਂ ਇਹ ਗੱਲ ਸੁਣਨਾ ਭਾਈ ਪਾਸ਼ਾ ਤਕਰੀਬਨ ਨਾ ਪੰਜਾਬ ਸਾਰੇ ਹੀ ਫਿਰਿਆ ਮੈਂ ਨਾਸਰ ਤੇ ਤਲਾ 4 ਸਾਲ ਨਿਕਲੀ ਆ ਭਾਈ ਹਰ ਜਗ੍ਹਾ ਰਿਸ਼ਤੇ ਨਿਕਲੇ ਮੇਰੀ ਇਹਨੇ ਕਹਿਣਾ ਯਾਰ ਨਾਸਰ ਕਹਿੰਦਾ ਯਾਰ ਉਹ ਡੇਰਾ ਕਿਹੜਾ ਇੱਥੇ ਫੱਤੂ ਨੱਚੀ ਉਹ ਮੈਂ ਕਿਹਾ ਕੁਨਵੇ ਵਾਲੇ ਆ ਬਰਾਦਰੀ ਵਾਲੇ ਆ ਹਰ ਜਗ੍ਹਾ ਰਿਸ਼ਤੇ ਬੈਠੇ ਆ ਤਾਂ ਤੂੰ ਮੈਂ ਕਹਿੰਦਾ ਕੋਈ ਪਿੰਡ ਫੋਲ ਲਾ ਰਿਸ਼ਤੇਦਾਰ ਜਿੱਥੇ ਸਾਡੀ ਰਿਸ਼ਤੇਦਾਰੀ ਨਾ ਹੋਵੇ ਮੈਂ ਉਹ 57 ਚ ਵੀ ਗਿਆ ਤੁਹਾਡੇ ਰਿਸ਼ਤੇਦਾਰ ਦੇ ਉਹ ਛੈਪਰ ਮਸ਼ੀਨਾਂ ਜਿਹਨਾਂ ਕੋ ਤੂੜੀ ਬਣਾਉਣ ਵਾਲੀਆਂ ਉਹ ਲਾਗੇ ਜਸੂ ਓਏ ਹਾਂ ਦੇਖ ਤਾਂ ਲੱਗਾ ਫਿਰੀ ਜਾਓ ਸਾਰੇ ਪਿੰਡਾਂ ਹਿੱਸਾ ਨਗਰੀ ਚੱਲ ਜਿਓ ਕਹਿੰਦਾ ਹਰ ਪਿੰਡ ਹਿੱਸਾ ਨਗਰੀ ਕੱਢ ਆ ਪਾਸ਼ਾ ਸ਼ਾਹ ਨੇ ਆਪਣੀ ਗਈ ਸੀ ਜਾਬੇ ਵਾਲਾ ਲਾਈਵ ਤੇ ਬੈਠੇ ਸੀ ਮੈਂ ਨਾ ਮੁਲਾਕਾਤ ਹੋਈ ਸੀ ਨਾ ਹਾਂ ਜੋ ਸ਼ਿਆਦ ਨੇ ਕਰਾਈ ਸੀ ਆਹੋ ਲਾਈਵ ਤੇ ਹੋਈ ਹੋਣੀ ਬਿਲਕੁਲ ਲਾਈਵ ਤੇ ਉਹ ਲਾਈਵ ਮੇਰੀ ਮੁੜ ਕੇ ਬੰਦ ਹੋ ਗਈ ਪਾਸ਼ਾ ਲਾਈ ਤੂੰ ਲਾਈਵ ਬੰਦ ਹੋ ਗਈ ਮੇਰੀ ਲਾਈਵ ਵੀ ਖਤਮ ਹੋ ਗਈ ਸਾਡੀ ਆਪਣੀ ਮੇਰੇ ਖਿਆਲ ਅੱਜ ਬੰਦ ਹੋ ਗਈ ਅੱਛਾ ਆਹੋ ਉਹ ਰਾਤੀ ਇੱਕ ਵਿੱਚ ਪਿਸਤੌਲ ਜਿਹਾ ਕੱਢੀ ਫਿਰਦਾ ਸੀਗਾ ਉਹ ਇੱਕ ਵਜੇ ਐ ਠਾਪੀ ਹੋ ਗਿਆ ਸਾਰਾ ਕੁਝ ਉਹ ਕੌਣ ਸੀ ਐਡਾ ਕਲਾ ਉਹ ਟੋਬੇ ਦਾ ਸੀ ਕੋਈ ਪਾਗਲ ਦਾ ਬੱਚਾ ਉਹਨੂੰ ਰੋਕਿਆ ਵੀ ਬਥੇਰਾ ਉਹ ਹਟਿਆ ਹੀ ਨਹੀਂ ਵਾਇਲੇਸ਼ਨ ਹੋ ਗਈ ਨਾ ਨਹੀਂ ਕਰਨਾ ਚਾਹੀਦਾ ਹਜੇ। ਆਹੋ ਦੇਖੋ ਜੀ ਗੱਲ ਤਾਂ ਹੈਗੀ ਇਹ ਪਾਸ਼ਾ ਸਾਹਿਬ ਆਪਾਂ ਸਾਰੇ ਬੈਠੇ ਆ ਇੱਕ ਨਾ ਹੁਣ ਇਹ ਪਲੇਟਫਾਰਮ ਚੱਲ ਪਿਆ ਵਾ ਬੰਦੇ ਦੀ ਦੂਸਰੀ ਨੂੰ ਗੱਲ ਪਹੁੰਚਾਉਣ ਤੱਕ ਹੁਣ ਦੌਰ ਨਹੀਂ ਰਿਹਾ ਹੈਗਾ ਅਸੀਂ ਕਹਿੰਦੇ ਮੀਡੀਆ ਦਾ ਇਹ ਫਾਇਦਾ ਵਾ ਚਲੋ ਤੁਸੀਂ ਨਾ ਹੁਣ ਜੋ ਬੁਰਾਈ ਫੈਲਣ ਲੱਗੀ ਹੋਈ ਆ ਮਾਸ਼ਰੇ 'ਚ ਇਸ ਤੋਂ ਹਟ ਕੇ ਅਸ਼ਾਈ ਫੈਲਣੀ ਚਾਹੀਦੀ ਹੈ ਦੇਖੋ ਜੀ ਇੱਥੇ ਤੁਸੀਂ ਬਹੁਤ ਵਧੀਆ ਕੰਮ ਵੀ ਕਰ ਸਕਦੇ ਆ ਵੈਲਫੇਅਰ ਦੇ ਕੰਮ ਕਰ ਸਕਦੇ ਆ ਤੁਸੀਂ ਉਹਨੂੰ ਗਲਤ ਨਾਲ ਤੁਸੀਂ ਅੱਛੀ ਅਸ਼ਾਈ ਬਚਾਓ ਸਹੀ ਗੱਲ ਆ ਮੈਂ ਤਾਂ ਕਹਿਣਾ ਵਾ ਅਸੀਂ ਨਾ ਹੁਣ ਜਿਹੜਾ ਦੌਰ ਅਸੀਂ ਦੇਖਿਆ ਵਾ ਸਾਡੀ ਨਸਲ ਹੁਣ ਫਿਰ ਇਹਨਾਂ ਨੇ ਦੇਖਣਾ ਅਸੀਂ ਹੁਣ 40-45 ਸਾਲ ਦੇ ਆ ਅਸੀਂ ਕੱਚਿਆਂ ਘਰਾਂ ਤੋਂ ਲਾ ਕੇ ਮਿੱਟੀਆਂ ਲੇਪਣ ਤੋਂ ਅਸੀਂ ਚਿਪਸਾਂ ਪੱਥਰ ਮਾਰਬਲ ਤੇ ਘਰਾ ਗਏ ਆ ਸਹੀ ਗੱਲ ਨਹੀਂ ਹੈ ਨਾ ਅਸੀਂ ਤਬਦੀਲੀ ਇੱਕਦਮ ਦੇਖੀ ਹੈ ਪੋਚਿਆਂ ਤੋਂ ਲੈ ਕੇ ਕਿਹੜੇ ਕਿਹੜੇ ਪੇਂਟ ਕਿਹੜੇ ਕਿਹੜੇ ਵਾਲਪੇਪਰ ਆ ਗਏ ਆ ਗੱਲ ਸਿਰੇ ਲਾਓ ਹੁਣ ਦੁਬਾਰਾ ਫੇਰ ਕੱਚਿਆਂ ਨੂੰ ਜਾਣ ਨੂੰ ਗੱਲ ਪਤਾ ਕੀ ਹੈ ਸਾਡੀ ਨਾ ਇਹਦਾ ਹੁਣ ਮੈਂ ਕਹਿੰਦਾ ਮੈਂ ਵੀ ਯਾਰ ਬਿਆਨ ਭਰਾ ਇਹ ਹਾਂ ਪਰ ਵੀ ਸਾਡਾ ਨਾ ਯਕੀਨ ਸਾਰਿਆਂ ਦਾ ਹੁਣ ਇਹੀ ਬਣ ਗਿਆ ਵਾ ਵੀ ਜਿਹੜਾ ਬੰਦਾ ਨਾ ਕੋਈ ਫੇਮਸ ਹੋ ਜਾਂਦਾ ਵਾ ਚਾਹੇ ਬੰਦਾ ਵਾ ਚਾਹੇ ਔਰਤ ਬੁੱਢੀ ਆ ਉਹ ਚਵਲਾ ਮਾਰ ਕੇ ਜਿੱਦਾਂ ਕੋਈ ਫੇਮਸ ਹੋ ਗਿਆ ਨਾ ਰੁਪਈਏ 4 ਰੁਪਈਏ ਆਉਣ ਲੱਗ ਗਏ ਉਹ ਪਤਾ ਕਹਿੰਦਾ ਜੀ ਮੈਨੂੰ ਅੱਲਾ ਨੇ ਕਾਮਯਾਬ ਕਰਤਾ ਜੀ ਮੈਂ ਕਾਮਯਾਬ ਹੋ ਗਿਆ ਬੜੀ ਇੱਜ਼ਤ ਦਿੱਤੀ ਆ ਮੈਂ ਜੀ ਫਲਾਨੀ ਮੈਂ ਮਕਾਨ ਪਾ ਲਿਆ ਕਿਸੇ ਨੇ 12 ਕਿਸੇ ਨੇ 16 ਪਾਸ਼ਾ ਗੁੱਸਾ ਨਹੀਂ ਕਰਨਾ ਗੱਲ ਮੈਂ ਕਰਨ ਲੱਗਿਆ ਇਹ ਨਸਲ ਦਾ ਸਾਰੀ ਯਕੀਨ ਨਹੀਂ ਬਣ ਰਿਹਾ ਪਿਛਲੀ ਦਾ ਵੀ ਯਾਰ ਇਹ ਤਾਂ ਭੈਣ ਜੋ ਪੈਸੇ 'ਚ ਹੀ ਕਾਮਯਾਬੀ ਆ ਇਹ ਤਾਂ ਡਾਲਰਾਂ 'ਚ ਪੈਸੇ ਲੇਕਿਨ ਭਾਈ ਗੱਲ ਸੁਣ ਲੈ ਕਾਮਯਾਬੀ ਨਹੀਂ ਕਾਮਯਾਬੀ ਦਾ ਅੱਲਾ ਰੱਖੀ ਪੈਸੇ ਹੈ ਹੀ ਨਹੀਂ ਕਾਮਯਾਬੀ ਤਾਂ ਸ਼ੁਰੂ ਹੋਣੀ ਹੈ ਮਰਨ ਤੋਂ ਬਾਅਦ ਠੀਕ ਹੈ ਨਾ ਅਸੀਂ ਕਹਿੰਦੇ ਤੁਸੀਂ ਪਤਾ ਕੀ ਗੱਲ ਤੁਸੀਂ ਕੋਈ ਵੀ ਗੱਲ ਕਰਨੀ ਆ ਅਸ਼ਾਈ ਫਲਾਓ ਅੱਛੀ ਗੱਲ ਕਰੋ ਕਿਸੇ ਨੂੰ ਫਾਇਦਾ ਵੀ ਹੋਵੇ ਮੁੱਖ ਦੀ ਗੱਲ ਇਹ ਆ ਜੀ ਕਿ ਜਦੋਂ ਤੁਸੀਂ ਆਪਣਾ ਭਾਈ ਨਾਸਰ ਸਾਹਿਬ ਹਾਂ ਇੱਕ ਸਦਕਾ ਜਾਰੀ ਆ ਲੇਖੀ ਗੱਲ ਬੜੀ ਗੱਲ ਸੋਸ਼ਲ ਮੀਡੀਆ ਜਿਹੜਾ ਇੱਕ ਮੁਫਤ ਦੀ ਤਬਲੀਗ ਆ ਇਹ ਬੰਦਾ ਕਰੇ ਤੁਹਾਡੀ ਇੱਕ ਗੱਲ ਤੋਂ ਵੀ ਸਰਕਾਰ ਦਾ ਫਰਮਾਨ ਆ ਕੋਈ ਬੰਦਾ ਸਬਕ ਸਿੱਖ ਗਿਆ ਨਾ ਤੁਸੀਂ ਕਾਮਯਾਬ ਤੇ ਕੋਸ਼ਿਸ਼ ਕਰੋ ਅੱਛੀ ਗੱਲ ਦੱਸੋ ਜਿਹਦੇ ਨਾਲ ਕੋਈ ਲੋਕਾਂ ਨੂੰ ਨਹੀਂ ਹੁਣ ਜਿਸ ਤਰ੍ਹਾਂ ਪ੍ਰਵੇਸ਼ ਜੱਟ ਸਾਹਿਬ ਸੋਸ਼ਲ ਮੀਡੀਆ ਤੇ ਟਿਕਟੌਕ ਤੋਂ ਛਾਇਆ ਪਿਆ ਔਰ ਕਿੰਨੀ ਦੁਨੀਆ ਨੂੰ ਮਤਲਬ ਉਹਨਾਂ ਨੇ ਫੈਸਿਲਿਟੇਟ ਕੀਤਾ ਦੇਖੋ ਜੀ ਪ੍ਰਵੇਸ਼ ਜੱਟ ਭਾਈ ਦੇਖੋ ਜੀ ਉਹਦੀ ਉਹਨੂੰ ਮੈਂ ਫੋਲੋ ਕੀਤਾ ਹੋਇਆ ਬੰਦੇ ਨੂੰ ਉਹਦੀ ਹਰ ਵੀਡੀਓ ਮੈਂ ਲਾਈਕ ਕਰਦਾ ਵਾਂ ਪੁੱਛ ਕਿਉਂ ਕਰਦਾ ਉਹ ਬੰਦੇ ਦਾ ਕੰਮ ਬਹੁਤ ਅੱਛਾ ਕਰਨ ਡਿਆ ਵਾ ਸਹੀ ਗੱਲ ਬਹੁਤ ਸਿਰੇ ਦਾ ਕੰਮ ਕਰਨ ਡਿਆ ਰਾਹੇ ਇਨਸਾਨੀਅਤ ਮੈਂ ਕਹਿੰਦਾ ਉਹਦੇ ਨਾਲ ਦਾ ਕੰਮ ਮੈਨੂੰ ਅਜੇ ਤੱਕ ਨਹੀਂ ਕੋਈ ਮਿਲਿਆ ਬੰਦਾ ਆਉਣ ਵਾਲੇ ਟਾਈਮ ਦਾ ਇੱਦੀ ਹੈ ਜੀ ਉਹ ਭਾਈ ਨਾਸਰ ਕਿਸਾਨਾ ਵੀ ਉਹਦੇ ਪਿੱਛੇ ਦੇਖੋ ਜੀ ਨਾਸਰ ਤਾਂ ਭਾਈ ਫੇ ਹੈ ਹੀ ਇਹ ਤੇ ਗੱਲ ਹੀ ਛੱਡੋ ਆਪਣੇ ਇਲਾਕੇ 'ਚ ਭਾਈ ਨਾਸਰ ਕਿਸਾਨਾ ਮਾਸ਼ਾਅੱਲਾ ਬਹੁਤ ਚੰਗਾ ਕੰਮ ਕਰ ਰਹੇ ਇਹ ਸਾਡਾ ਵੱਡਾ ਭਾਈ ਹੈ ਨਾ ਜੀ ਤੇ ਚਲੋ ਇਦਾਂ ਨਹੀਂ ਗੱਲ ਇਹ ਕਰਨ ਦਾ ਮਕਸਦ ਆ ਵੀ ਇਹ ਜਿਹੜਾ ਸੋਸ਼ਲ ਮੀਡੀਆ ਤੋਂ ਤੁਸੀਂ ਲੋਕਾਂ ਨੂੰ ਬੜਾ ਹੀ ਮਤਲਬ ਫਾਇਦਾ ਦੇ ਸਕਦੇ ਆ ਸਹੀ ਗੱਲ ਅਗਰ ਤੁਸੀਂ ਦੇਣਾ ਚਾਹੋ ਤੇ ਬਾਕੀ ਪਤਲੂ ਵਰਗੇ ਨੂੰ ਵੀ ਲੋਕ ਕਰਦੇ ਹੀ ਆ ਫਾਲੋਅਰ ਲੱਖਾਂ ਡਾਲਰ ਕਮਾ ਰਿਹਾ ਔਰ ਮੇਰੇ ਖਿਆਲ ਪਾਕਿਸਤਾਨ ਦੀ ਤਾਰੀਖ 'ਚ ਸ਼ਾਇਦ ਇੰਨੇ ਕਿਸੇ ਨੇ ਨਾ ਕਮਾਏ ਹੋਣ ਤੇ ਲੇਕਿਨ ਕੀ ਇਹ ਨੰਗੀਆਂ ਕੁੜੀਆਂ ਵੀ ਨਹੀਂ ਚਾਣ ਡਿਆ ਨਹੀਂ ਇੱਕ ਹੋਰ ਨਵਾਂ ਕੰਮ ਸੁਣਿਆ ਸੀ ਹੈ ਪਾਸ਼ਾ ਸਾਹਿਬ ਇੱਕ ਨਵਾਂ ਹੀ ਕੰਮ ਹੁਣ ਦੇਖੋ ਚੱਲਿਆ ਜਿਹੜੇ ਟਿਕਟੋਕਰ ਮਸ਼ਹੂਰ ਆ ਚਲੋ ਜੀ ਜਿੱਤਾ ਪੈਸਾ ਅੱਲਾ ਨੇ ਮਸਲਾ ਪੱਤਰੂ ਲਾ ਲਓ ਮੁੰਡਾ ਇੱਕ ਅਜੇ ਬੜੀ ਸ਼ਾਦੀ ਹੋਈ ਆ ਇਹ ਹੁਣ ਨਵਾਂ ਹੀ ਕੰਮ ਜਿਹੜਾ ਪੈਸਿਆਂ ਵਾਲੀ ਬਰਸਾਤ ਬਹੁਤ 5-5 ਹਜ਼ਾਰ ਦੇ ਨੇਰ ਹੀ ਪਾਈ ਜਾਂਦੇ ਆ ਇਹ ਕੰਮ ਗਲਤੀ ਆ
ਬਸ ਜੀ ਥੋੜਾ ਜਿਹਾ ਟਾਈਮ ਹੀ ਆ ਮੇਰੇ ਖਿਆਲ ਦੇ ਵਿੱਚ ਐਵੇਂ ਲੋਕ ਕਹੀ ਜਾਂਦੇ ਆ ਮੁਸਲਮਾਨਾਂ ਨੇ ਦੋਜਕ ਨੂੰ ਨਹੀਂ ਜਾਣਾ ਆ ਜਿਹੜੇ ਹਾਲਾਤ ਹੋਏ ਅੱਧੇ ਖੁਸਰਿਆਂ ਨੇ ਲੈ ਜਾਣੇ ਆ ਜਿਹੜੇ ਬਚ ਕੇ ਬੁੜੀਆਂ ਨੇ ਲੈ ਜਾਣੇ ਆ ਜਾਣੇ ਆ। ਦੇਖੋ ਗੱਲ ਸੱਚੀ ਆ ਇਮਾਨਦਾਰੀ ਦੀ ਗੱਲ ਆ ਮੈਂ ਕਹਿੰਦਾ ਇੱਕ ਬੰਦਾ ਖੁਸਰਿਆਂ ਦੇ ਉੱਤੋਂ ਦੀ ਰੁਪਈਏ ਸਿੱਟਦਾ ਉਹ ਜੱਫੀਆਂ ਪਾਉਂਦਾ ਕੀ ਕੁਝ ਕਰਦਾ ਉਹ ਵੀਡੀਓ ਮੁੜ ਕੇ ਜਦੋਂ ਉਹਦੇ ਜੀਆਂ ਤੱਕ ਜਾਂਦੀ ਬੰਦਾ ਡੁੱਬ ਕੇ ਨਹੀਂ ਮਰ ਜਾਂਦਾ ਮਰ ਜਾਂਦਾ ਜੀ ਮਰ ਜਾਂਦਾ ਕਿੰਨੀ ਘਟੀਆ ਗੱਲ ਆ ਇਹੀ ਆ। ਇੱਕ ਗੱਲ ਜਾਣਦਾ ਸਾਡੀ ਕੌਮ ਦਾ ਮਿਆਰ ਇੰਨਾ ਖਰਾਬ ਹੋ ਗਿਆ ਹੁਣ ਸੁਣੇ ਗੱਲ ਸਾਡੀ ਪੁਰਾਣੇ ਬਾਦਸ਼ਾਹ ਨਹੀਂ ਸੀ ਪੁਰਾਣੇ ਬਾਦਸ਼ਾਹ ਜਗੀਰ ਉਹਨਾਂ ਨੇ ਨਾ ਜਦੋਂ ਮਜਰਾ ਕਰਾਉਣਾ ਨਾ ਕੁਝ ਅੱਡੇ ਬਣੇ ਸੀ ਕੁੜੀਆਂ ਹੁੰਦੀਆਂ ਸੀ ਨਚਾਉਣੀਆਂ ਲਿਆ ਕੇ ਆਪਣਾ ਮੁਜਰਾ ਕਰਨਾ ਗਾਣਾ ਜੋ ਕਰਨਾ ਸਾਡੀ ਕੌਮ ਦਾ ਮਿਆਰ ਇੰਨਾ ਗਿਰ ਗਿਆ ਵਾ ਉਹ ਬੰਦੇ ਫੇਮਸ ਹੋਏ ਆ ਜਿਹੜੇ ਨਾ ਹੀ ਬੰਦੇ ਆ ਨਾ ਹੀ ਕੁੜੀ ਆ ਹਾਂ ਮੇਰੀ ਗੱਲ ਸਮਝ ਗਏ ਦਰਮਿਆਨਾ ਤਬਕਾ ਲੱਖ ਰੁਪਏ ਦੀ ਗੱਲ ਸਮਝ ਗਿਆ ਨਾ ਉਹ ਨਾ ਇਹ ਕੁੜੀ ਨਾ ਬੰਦੇ ਉਹ ਇੰਨੇ ਫੇਮਸ ਹੋਏ ਆ ਕਿ ਉਹ ਅਰਬਾਂ ਕਰਬਾਂ ਵੀ ਯਾਨੀ ਕਿ ਛੱਡ ਦੇ ਗੱਲ 2.5 ਕਰੋੜ ਦੇ ਡਾਲਿਆਂ ਚ ਆਉਂਦੇ ਆ ਉਹ। ਗੱਲ ਜਾਣ ਗਾੜ ਨੱਚਣ ਹਾਂ ਜਿਹੜੇ ਲਾਜਦੇ ਸੀ ਮੇਲਿਆਂ ਤੇ ਆਹੋ। ਬਾਬੇ ਰੰਗ ਵਾਲੀ ਦੇ ਆਪਣੇ ਆੜਾ ਵਾ ਮੌਤ ਦੇ ਖੂਹਾਂ ਤੇ ਉਹਦੇ ਖੂਹਾਂ ਤੇ ਉਹਨਾਂ ਨੇ ਗਾੜ ਰੱਖੇ ਹੋਏ ਆ। ਇਦਾਂ ਹੀ ਇਹ ਸਾਡਾ ਮਿਆਰ ਖਰਾਬ ਆ ਸਾਡਾ ਮਿਆਰ ਕਿਦਾਂ ਹੀ ਇਹ ਅਸੀਂ ਪਸੰਦ ਕਰਦੇ ਆ ਤੇ ਇੱਥੇ ਪਹੁੰਚੇ ਉਹੀ ਤਾਂ ਮੈਂ ਗੱਲ ਕਰਦਾ ਬੇੜਾ ਕਰ ਕਿਹਦਾ ਸਾਡੀ ਕੌਮ ਦਾ ਐਜ਼ ਅ ਕੌਮ ਐਜ਼ ਅ ਮਾਸ਼ਰਾ ਅਸੀਂ ਬਰਬਾਦ ਹੋਏ ਆ ਬਰਬਾਦ ਇਹੀ ਤਾਂ ਮੈਂ ਗੱਲ ਕਰਨ ਡਿਆ ਸਹੀ ਗੱਲ ਉਹ ਅਸੀਂ ਆਪਣਾ ਮਿਆਰ ਹੀ ਸਿੱਟਦਾ ਵਾ ਬਸ ਇਹ ਅੱਲਾ ਹੀ ਸਬਰਦੇ ਪਰ ਗੱਲ ਸੁਣ ਵੀ ਤੇਰਾ ਮੈਨੂੰ ਭੁਲੇਖਾ ਪੈਂਦਾ ਜਵਾਨਾ ਤੂੰ ਤੇਰੀ ਕੋਈ ਰਿਸ਼ਤੇਦਾਰੀ ਪੱਦੀ ਤੇ ਨਹੀਂ ਆਣੀ ਚੋਰੀ ਆ ਸਾਡੇ ਏਡੀ ਨਸੀਬ ਮਾੜੇ ਤੇ ਪੱਧਰੀ ਕਰਾ ਲਈਏ ਕੋਈ ਰਿਸ਼ਤੇਦਾਰੀ ਨਾ ਲੋਕ ਨਹੀਂ ਚੰਗੇ ਬਈ ਪੱਧਰੀ ਦੇ ਨਾਨਾ ਸਾਹਿਬ ਗੱਲ ਆ ਛੋਟੀ ਕੁੜੀ ਦਾ ਬੰਦਾ ਜੀ ਹੈ ਜੀ ਆਰ ਗਾਰਡਨ ਟਾਊਨ ਦਾ ਸਰਾਜ ਟਾਊਨ ਸਰਾਜਾ ਟਾਊਨ ਦੇ ਇਹ ਜੀ ਪਦਰੀ ਨੂੰ ਕਹਿਣ ਦਾ ਜੀ ਪੱਧਰੀ ਲੋਕ ਚੰਗੇ ਚੰਗੇ ਨਹੀਂ ਚੰਗੇ ਨਹੀਂ ਹੈਗੇ ਹੈਗੇ ਅੱਗੇ ਤੁਸੀਂ ਆ ਫੈਸਲਾ ਹਲੇ ਨੇ ਪਤਰੀ ਜੋ ਲੰਘ ਕੇ ਜਾਣਾ ਆ ਹਾਂ ਪਦਰੀ ਲੰਘ ਕੇ ਜਾਣਾ ਲੰਮਾ ਬਾਣਗੇ 200 ਨੇ ਬਾਬਾ ਜੀ ਸਭਾ ਬਲੀ ਸ਼ੇਰ ਸਰਕਾਰ ਇੱਥੇ ਚ ਨਾ ਬਲੀਸ਼ੇਰ ਵਾਲਿਆਂ ਨੇ ਕਿਹੜਾ ਤੇਰੀ ਬਣੀ ਹੋਣੀ ਆ ਜਿਹੜੇ ਹਾਲਾਤ ਆ ਬਲੀਸ਼ੇਰ ਵਾਲਿਆਂ ਨੇ ਵੀ ਬਾੜੀ ਹੋਣੀ ਆ ਪਾਸ਼ਾ ਸਾਡੇ ਆਪਣੇ ਕਿੰਨੇ ਗੁੱਜਰ ਬੈਠੇ ਪਦਰੀ ਜੀ ਕੈਸੇ ਬੰਦੇ ਨਹੀਂ ਮੈਂ ਦੱਸਦਾ ਜੀ ਇਧਰ ਭਾਈ ਨਾਸਰ ਦੇਖੋ ਜੀ ਪਿੰਡਾਂ ਦੇ ਵਿੱਚ ਲੋਕ ਚੰਗੇ ਮਾੜੇ ਵੀ ਹੁੰਦੇ ਆ ਕਿਸੇ ਬੰਦੇ ਨੂੰ ਤਾਂ ਮਾੜਾ ਕਿਹਾ ਹੀ ਨਹੀਂ ਨਹੀਂ ਮੇਰੀ ਸੁਣ ਲਾ ਗੱਲ ਨਹੀਂ ਮਾੜਾ ਕਿਹਾ ਜਿਹੜੇ ਤੁਹਾਡੇ ਘਰ ਆ ਨਾ ਮੈਂ ਭਾਈ, ਪੱਧਰੀ ਹੈ ਰਾਹ ਨਹੀਂ ਚੰਗਾ ਜਿਹੜੇ ਭਾਈ ਤੁਹਾਡੇ ਘਰ ਆ ਨਾ ਭਾਈ ਕਦੀਰ ਹੁਣਾਂ ਦੇ ਇਹਨਾਂ ਦੇ ਘਰਾਂ ਦੇ ਨਾਲ ਮੇਰਾ 20 ਸਾਲਾਂ ਦਾ ਵਾਹ ਵਾ ਆ ਬੂਟਾ ਗੁੱਜ ਨਹੀਂ ਸੀ ਫੇਰ ਰਿਸ਼ਤੇਦਾਰੀਆਂ ਤੱਕ ਵਾਹ ਵਾ ਸਾਰੇ ਹੀ ਬੰਦੇ ਬਹੁਤ ਨਾਈਸ ਆ ਨਹੀਂ ਬੰਦੇ ਬੰਦੇ ਠੀਕ ਹੈ ਉਹ ਰਾਹ ਦੀ ਗੱਲ ਰਾਹ ਕਰਦਾ ਦੀ ਗੱਲ ਕਰ ਰਿਹਾ ਬੇੜੇ ਕੋਲੇ ਜਾਣ ਵਾਲਾ ਨਹੀਂ ਬੇੜੇ ਕੋਲੇ ਰਾਹ ਜਾਣ ਵਾਲਾ ਨਹੀਂ ਹਾਂ ਨਹੀਂ ਰਾਹ ਖਰਾਬ ਹੈ ਪਹਿਲਾਂ ਤਾਂ ਟੇਬਲ ਵੀ ਆ ਗਿਆ ਹਾਂ ਟੇਬਲ ਆ ਗਿਆ ਵੇ ਟੇਬਲ ਰੱਖੋ ਵੇ ਟੇਬਲ ਆ ਗਿਆ ਅੱਛਾ ਭਾਈ ਅੱਛਾ ਸਰ ਚੌਰੀ ਬੂਟਾ ਗੁੱਜ ਫੌਤ ਹੋਇਆ ਮੇਰਾ ਸਕਾ ਬਹਿਨੌਲੀ ਵੀ ਸੀ ਮਸੇਰ ਵੀ ਸੀ ਅੱਛਾ ਕਿਹਦੇ ਲਈ ਪਾਣੀ ਦਾ ਜੱਗ ਲਿਆ ਪੁੱਤ ਨਾਲੇ ਗਲਾਸ ਲਓ ਜੀ ਬਿਲ ਆਖਰ ਟੇਬਲ ਆ ਗਿਆ ਆ ਤੇ ਹੁਣ ਸ਼ੀਦੂ ਸਾਹਿਬ ਵੀ ਕੁਛ ਬਾਜੀ ਦੁਆ ਕਰ ਸਕਦੇ ਹੁਣ ਅੱਲਾ ਚੰਗੀਆਂ ਕਰੂ ਉਮੀਦ ਤੇ ਦੁਨੀਆ ਜੀਨੀ ਹੈ ਇਹ ਤਾਂ ਦੁਨੀਆ ਜੀਂਦੀ ਹੈ ਚੰਗੀਆਂ ਕਰੂਗਾ ਠੀਕ ਹੋ ਗਿਆ ਤੇਰਾ ਅਦਨਾਨ ਸਿੰਘ ਤੋਂ ਇਹਦਾ ਸਲੀਮ ਦਾ ਭਾਣਜਾ ਉਹ ਭਾਈ ਚੋਰੀਆਂ ਤਾਂ ਨਹੀਂ ਕਰਾਉਂਦਾ ਹਰ ਬੰਦੇ ਨੂੰ ਪੁੱਛੀ ਜਾਂਦਾ ਚਾਹੇ ਪਾਕਿਸਤਾਨ ਕਿੱਥੇ ਮਰਜ਼ੀ ਕੱਢ ਲੈ ਵੀਸਾ ਲੱਗਦੀ ਨਹੀਂ ਭਾਈ ਆਪਣਾ ਪਾਸ਼ਾ ਸਾਹਿਬ ਹਾਂ ਅਸੀਂ ਨਾ ਕਿਤੇ ਦੇ ਗੁੱਜਰਾਂ ਜਾਨੇ ਰਿਸ਼ਤਾ ਕਰਨ ਇਹ ਚਾਰ ਬੰਦੇ ਬਹਿ ਗਏ ਆ ਸਾਡੀ ਨਾ ਚੌਥੀ ਪੀੜ੍ਹੀ ਦੇ ਨਾਂ ਪੀੜ੍ਹੇ ਮਿਲੇ ਅਸੀਂ ਉਹਨੂੰ ਗੁੱਜਰ ਨਹੀਂ ਮੰਨਦੇ ਹਾਂ ਸਾਡੇ ਮਿਲ ਜਾਂਦੇ ਮੇਰਾ ਸੁਣ ਲੈ ਨਾਨੀ ਜੀ ਇੱਕ ਮੇਰਾ ਗੁਜਰਾਨੀ। ਸੁਣ ਲੈ ਮੈਂ ਖੁਦ ਫਿਰਿਆ ਤੁਰਿਆ ਵਾਂ ਮੈਂ ਚੌਥੀ ਪੀੜ੍ਹੀ ਦੇ ਨਾਂ ਪੀੜ੍ਹੀ ਵਿੱਚ ਰਿਸ਼ਤਾ ਕਰਦੇ ਨਹੀਂ ਬੰਦਾ ਸਾਨੂੰ ਛਾੜ ਲੱਗਦਾ ਹੈ ਹਾਂ ਦੜੇ ਦਾ ਮਾਲ ਲੱਗਦਾ ਨੰਦਰ ਦਾ ਮਾਲ ਲੱਗਦਾ ਮੇਰਾ ਨਾ ਕਜ਼ਨ ਆ ਉਹ ਯਾਨੀ ਮੇਰਾ ਚਾਚਾ ਵਿਆਹਿਆ ਵਾ ਸ਼ਕੂਰੇ ਮਾਲੂਵਾਲ ਪਿੰਡ ਉੱਥੇ ਉਹਦਾ ਨਾ ਜਿਹੜਾ ਅੱਲਾ ਦੀ ਸਾਲਾ ਵਾ ਉਹ ਮਾਸਟਰ ਆ ਅੱਛਾ ਉਹ ਪਹਿਲੇ ਉਹਨੇ ਆਪਣਾ ਐਲਡੀਸੀ ਪਹਿਲੇ ਉਹਨੇ ਮਦਰਸੇ ਪੜਿਆ ਉਹ ਕਹਿੰਦਾ ਸਾਡੀ ਡਿਊਟੀ ਲੱਗੀ ਸੀ ਮੁੰਡਿਆਂ ਦੀ ਨਾ ਕੁੰਡੀ ਬੰਦ ਕਰਨ ਦੀ ਉਹ ਕਹਿੰਦਾ ਅਸੀਂ ਐ ਮੁੰਡੇ 10-15 ਮੁੰਡੇ ਪਏ ਆ ਆ ਦਰੀਆਂ ਤੇ ਜੱਟ ਸਾਹਿਬ ਹਾਂ ਉਹ ਕਹਿੰਦਾ ਡਿਊਟੀ ਸੀ ਮੇਰੀ ਬੰਦ ਕਰਨ ਦੀ ਤਾਲਾ ਕਹਿੰਦਾ ਰਜਾਈ ਜੀ ਪੈ ਕੇ ਉੱਠੀਏ ਨਾ ਕਹਿੰਦਾ ਮੈਂ ਕਿਹਾ ਤੂੰ ਉਹ ਕਹਿੰਦਾ ਤੂੰ ਕਰਤੀ ਡਿਊਟੀ ਕਹਿੰਦਾ ਮੈਂ ਨਹੀਂ ਕਰਨਾ ਕਹਿੰਦਾ ਮੇਰੇ ਨਾਲ ਇੱਕ ਮੁੰਡਾ ਪਿਆ ਉਹ ਕਹਿੰਦਾ ਰੌਲਾ ਪਾਓ ਉਹਨੇ ਕਹਿੰਦਾ ਕੰਬਲ ਜੀ ਬਾਹ ਕੱਢੀ ਐਡੀ ਲੰਮੀ ਕੁੰਡੀ ਲਾਤੀ ਹਾਂ ਕਹਿੰਦਾ ਕੁੰਡੀ ਲਾਈ ਸਾਰੇ ਨਿਆਣੇ ਜਾਗਦੇ ਸੀ ਨਿਆਣੇ ਸਾਰੇ ਕੰਬਲਾਂ ਚੋਂ ਬਾਹਰ ਹਾਂ ਡਰ ਗਏ ਕੋਲ ਚਲ ਗਏ ਹਾਂ ਉਹਨੇ ਕਿਹਾ ਉਸਤਾਦ ਜੀ ਉਹਨੇ ਕੀ ਹੋਇਆ ਕਹਿੰਦਾ ਜੀ ਆਹ ਵਾਕਿਆ ਹੋਇਆ ਵਾ ਉਹਨੇ ਫਟਾਫਟ ਕਿਹਾ ਚਲੋ ਤੁਸੀਂ ਪਾਓ ਉਹਨੂੰ ਬੁਲਾਇਆ ਮੁੰਡੇ ਨੂੰ ਉਹਨੇ ਕਿਹਾ ਵੀ ਤੂੰ ਹੁਣ ਨਾ ਜ਼ਾਹਰ ਹੋ ਗਿਆ ਵਾ ਹੁਣ ਤੂੰ ਚੱਲ ਜਾ ਹੁਣ ਤੂੰ ਨਿਕਲ ਜਾ ਤੂੰ ਨਿਕਲ ਜਾ ਹਾਂ ਬਿਲਕੁਲ ਕਿਸਾਨਾ ਸਾਹਿਬ ਜਿਹੜੇ ਤੁਹਾਡੇ ਨੂੰ ਬਣਾਈ ਦਿਨ ਤੋਂ ਆਹ ਫੋਨ ਕਰ ਰਿਹਾ ਬੋੜਾ ਪਿੰਡ ਆ ਲੁਧਿਆਣਾ ਜ਼ਿਲ੍ਹਾ ਤਹਿਸੀਲ ਵੀ ਲੁਧਿਆਣਾ ਹੀ ਆ ਬੋੜਿਆਂ ਪਿੰਡ ਆ ਉੱਥੇ ਬਹੁਤ ਪਿਆਰ ਕਰਨ ਵਾਲੇ ਜੀ ਉੱਥੋਂ ਹੈਗੇ ਆ ਉੱਥੇ ਦਾ ਵਾਕਿਆ ਕਿ ਇੱਕ ਨਾ ਮੌਲਵੀ ਸੀਗੇ ਮੀਆਂ ਮੀਰ ਜੀ ਉਹਨਾਂ ਦਾ ਦਰਬਾਰ ਹੁਣ ਵੀ ਮੌਜੂਦ ਆ ਉੱਥੇ ਹੋਏਗਾ ਤੇ ਕੋਈ ਕਮੈਂਟ ਕਰਨਗੇ ਇਨਸ਼ਾਅੱਲਾ ਤੇ ਉਧਰ ਚੜ੍ਹਦੇ ਪੰਜਾਬ ਚ ਚੜ੍ਹਦੇ ਪੰਜਾਬ ਉਹਨਾਂ ਦਾ ਵਾਕਿਆ ਸੀਗਾ ਕਿ ਇੱਕ ਨਾ ਉਹ ਤੁਰੇ ਆ ਰਹੇ ਆ ਗਲੀ ਦੇ ਵਿੱਚ ਨਮਾਜ਼ ਪੜ੍ਹਾ ਕੇ
ਤੇ ਉਹਨਾਂ ਦੇ ਲੱਤਾਂ ਨੂੰ ਆ ਕੇ ਨਾ ਇੱਕ ਬੱਚਾ ਛੋਟਾ ਜਿਹਾ ਚਿਮੜ ਗਿਆ, ਛੋਟਾ ਬਿਲਕੁਲ ਨਾ, ਕੋਈ 4-5 ਸਾਲ ਦਾ। ਉਹਨਾਂ ਨੇ ਨਾ ਕਿਹਾ ਵੀ ਤੂੰ ਕੀ, ਉਹ ਕਹਿੰਦਾ ਮੇਰਾ ਕੋਈ ਨਹੀਂ ਅੱਗੇ ਪਿੱਛੇ ਹੈਗਾ ਤੇ ਮੈਨੂੰ ਨਾ ਤੁਸੀਂ ਰੱਖ ਲਓ। ਉਹਨਾਂ ਨੇ ਕਿਹਾ ਘਰ ਚਲ ਜਾ, ਨਹੀਂ ਮੰਨਿਆ, ਉਹਨਾਂ ਨੇ ਰੱਖ ਲਿਆ ਜੀ। ਉਹ ਤਕਰੀਬਨ ਕੋਈ 20 ਸਾਲ ਉਹਨਾਂ ਨੇ ਰੱਖਿਆ, 20 ਸਾਲ ਉਹਨਾਂ ਨੇ ਪੜਾਇਆ ਲਿਖਾਇਆ ਖਿਲਾਇਆ ਪੜਾਇਆ, ਕੋਈ ਨਹੀਂ ਉਹਨੇ ਜ਼ਾਹਰ ਹੋਣ ਦਿੱਤਾ। ਤੇ ਮੁੜ ਕੇ ਇੱਕ ਦਫਾ ਫੁੱਲ ਨੇਰ ਚ ਆ ਰਿਹਾ, ਪੂਰੀ ਆਂਦੀ ਆਈ ਹੋਈ ਆ ਨੇਰ, ਉਹਨਾਂ ਨੇ ਨਾ ਕਿਹਾ ਜਾ ਨਾ ਤੂੰ ਨਾ ਦੀਵਾ ਲੈ ਕੇ ਆ ਉਧਰੋਂ ਨਾ, ਉਹ ਚੱਕ ਕੇ ਲਿਆ ਲਾਟ, ਇੱਥੇ ਲਿਆ ਕੇ ਲਾਣੀ ਹੈ ਲਾਲਟਨ ਬੱਤੀ ਦੀਵਾ ਸੀਗੇ ਉਸ ਟਾਈਮ, ਦੀਵੇ ਸੀ ਦੀਵੇ। ਅੱਛਾ, ਉਹ ਸਾਰੇ ਹੱਥ ਉੱਤੇ ਚੱਕੀ ਜਾ ਰਿਹਾ, ਦੀਵਾ ਫੁੱਲ ਨੇਰ ਚੱਲ ਰਿਹਾ ਤੇ ਦੀਵਾ ਜਾ ਰਿਹਾ, ਦੀਵਾ ਨਹੀਂ ਬੁਝਿਆ, ਦੀਵਾ ਨਹੀਂ ਬੁਝਿਆ। ਉਹ ਘਰ ਜਿਹੜੇ ਉਹਨਾਂ ਦੇ ਸੀਗੇ, ਉਹਨਾਂ ਦੇ ਘਰ ਵਾਲੇ ਮੀਆਂ ਮੀਰ ਦੇ, ਉਹਨਾਂ ਨੇ ਕਿਹਾ ਵੀ, ਉਹਨਾਂ ਨੇ ਦੱਸਿਆ ਉਹਨਾਂ ਨੂੰ, ਉਹਨੇ ਕਿਹਾ ਐਵੇਂ ਤੈਨੂੰ ਭੁਲੇਖਾ ਲੱਗਿਆ ਹੋਣਾ, ਏਦਾਂ ਹੋ ਸਕਦਾ। ਉਹ ਰੱਖਤਾ, ਮੁੜ ਕੇ ਨਾ ਉਹ ਸ਼ਰਾਰਤਾਂ ਥੋੜੀਆਂ ਬਹੁਤੀਆਂ ਕਰਨ ਲੱਗ ਪਿਆ, ਜਵਾਨ ਹੋ ਗਿਆ। ਫਿਰ ਉਹਨਾਂ ਨੇ ਕਿਹਾ ਜਾ ਨਾ ਤੂੰ ਪੱਠੇ ਵੱਢ ਕੇ ਲਿਆ, ਉਹ ਥੋੜੇ ਜਿਹੇ ਵੱਢ ਕੇ ਲਿਆ। ਉਹਨੂੰ ਕਿਹਾ ਤੈਨੂੰ ਇੰਨੇ ਕਿਹਾ ਸੀ, ਤੂੰ ਇੰਨੇ ਨਹੀਂ ਵੱਢ ਕੇ ਲਿਆਇਆ, ਤੂੰ ਤੰਗ ਕਰਦਾ। ਉਹ ਗਿਆ ਪੂਰਾ ਦਵਾੜੇ ਵੱਢ ਕੇ ਲਿਆ ਕੇ ਸਿੱਟਤਾ ਉਹਨੂੰ। ਅੱਛਾ, ਤੇ ਮੁੜ ਕੇ ਉਹਨਾਂ ਨੇ ਜਦੋਂ ਉਹ ਫੜ ਲਿਆ, ਫਿਰ ਉਹਨੇ ਜ਼ਾਹਰ ਹੋ ਗਿਆ, ਉਹਨਾਂ ਨੇ ਰੱਖਿਆ ਫਿਰ ਵੀ, ਲੇਕਿਨ ਉਹਨਾਂ ਨੇ ਕਿਹਾ ਹੁਣ ਤੂੰ ਪਿੰਡ ਦੀ ਹਦੂਦ 'ਚ ਨਹੀਂ ਵੜਨਾ ਹੈਗਾ, ਪਿੰਡ ਤੰਗ ਨਹੀਂ ਕਰਨਾ, ਕੀ ਲਿਆ ਪਿੰਡ। ਫਿਰ ਉਹ ਹੁਣ ਤੱਕ ਸੁਣਿਆ ਹੀ ਆ, ਯਾਨੀ ਕਿ ਅਸੀਂ ਕਿਹਾ ਸੀਗਾ ਜਦੋਂ ਤੱਕ ਇਹ ਹੋਈ ਨਾ 47 ਦੀ ਵੰਡ, ਉਦੋਂ ਤੱਕ ਉਹਨਾਂ ਦੀ ਕਬਰ ਤੇ ਦੀਵੇ ਜਗਾਉਂਦਾ ਰਿਹਾ। ਉਹਨੇ ਕਿਹਾ ਮੈਨੂੰ ਇੱਕ ਇਜਾਜ਼ਤ ਦੇ ਦਿਓ, ਜੁਮੇਰਾਤ ਨੂੰ ਮੈਂ ਆ ਕੇ ਦੀਵੇ ਜਲਾਇਆ ਕਰਨੇ ਕਬਰ ਤੇ। ਉਹ ਹੁਣ ਤੱਕ ਆਂਦਾ ਰਿਹਾ ਸੀ, ਲੇਕਿਨ ਹੁਣ ਵੀ ਬੰਦੇ ਰਾਬਤਾ ਕਰਦੇ ਸੀਗੇ, ਜਿਹੜੀਆਂ ਸ਼ਵਾਹਾ ਦਾ ਹੁਣ ਤੱਕ ਮਿਲਦੇ ਆ ਉੱਥੇ, ਤੇ ਉਹ ਇਸ ਕਰਕੇ ਰਾਬਤਾ ਕਰ ਰਹੇ ਸੀ ਉਹਨਾਂ ਨੂੰ ਵੀ, ਅਗਰ ਜੇ ਹੈ ਸੀਗੇ ਆਹ ਵੀ ਹਕੀਕਤ ਸੀਗੀ ਜਿਹੜੀ ਸਾਨੂੰ ਪਤਾ। ਬਾਕੀ ਕੋਈ ਬਜ਼ੁਰਗ ਰਹਿ ਕੋਈ ਨਹੀਂ ਗਿਆ ਬੋੜੇ ਪਿੰਡ ਚੋਂ ਜਿਹਨਾਂ ਤੋਂ ਅਸੀਂ ਹੁਣ ਮਜ਼ੀਦ ਪੁੱਛ ਸਕੀਏ। ਉਹਨੂੰ ਭੇਜ ਮੇਰੇ ਵੈਸੇ ਉਹਦਾ ਫਾਇਦਾ ਹੈ ਉਹਨੂੰ ਭੇਜੇ ਮੇਰੇ ਕੋਲ ਬੰਦੇ ਲਈ ਪੁੱਛ ਪਤੀ ਅੱਜ ਕੱਲ ਉਹ ਜਿਹਨੇ 94 ਰਹਿੰਦਾ ਚੋਰੀ ਆ ਬੈਠਾ ਗੱਲ ਸੁਣ ਲਓ, ਜੇ ਉਹ ਜਿੰਨ ਹੁਣ ਹੋਵੇ ਨਾ, ਮਾਰਾ ਕੁਲੀ ਨਹੀਂ ਆਈਏ, ਉੱਥੇ ਮੂੰਜੀ ਬਹੁਤ ਹੁੰਦੀ ਆ। ਅੱਜ ਕੱਲ ਜੇ ਕਿਸੇ ਨੇ ਮਿਲਣਾ ਭਾਈ ਸਾਨੂੰ ਦੱਸੋ ਤੇ 94 ਰਹਿੰਦਾ ਅੱਜ ਕੱਲ। ਟੋਪੀ ਦਾ ਕੀ ਮੋਟਰਸਾਈਕਲਾਂ ਤੇ ਫਿਰਦੇ ਆ, ਕਦੇ ਪਤਾ ਨਹੀਂ ਕਦੀ ਚੀਤਿਆ ਉੱਥੇ ਫਿਰਦਾ ਚੋਰੀ। ਅੱਗੇ ਜ਼ਰੂਰਤ ਪਵੇ ਤਾਂ ਆਪਣੇ ਪਿੰਡ ਵੀ ਜਿਹੜਾ ਮੌਲੀ ਬਾਬ ਸੀ, ਉਹਦਾ ਵੀ ਇਹੀ ਵਾਕਿਆ ਸੀ। ਸਾਰਾ ਨਾ ਤੁਸੀਂ ਉੱਟੂ ਸੁਣਾ। ਸਾਡੇ ਪਿੰਡ ਮਸਜਿਦ ਵਾਕੇ ਹਜੇ ਵੀ ਸਾਡੇ ਤਾਂ ਮਸਜਿਦ ਹੈਗਾ ਜਿੰਨ। ਅੱਛਾ, ਮਾਜੇ ਵਿੱਚ ਰਹਿੰਦਾ, ਅੱਜ ਮੈਂ ਸਾਡੇ ਨਾਲ ਆਇਆ ਆਹੋ। ਪਾਸ਼ਾ ਸਾਹਿਬ ਜੀ ਜੰਮੇ ਸੀ, ਉਹ ਵਾਕਿਆ ਸੁਣਾਣਾ ਸੀ। ਨਹੀਂ ਪਾਸ਼ਾ ਸਾਹਿਬ ਜੀ ਜੰਮੇ ਸੀ, ਕੋਈ ਗੱਲ ਹੋਈ ਸੀ, ਹੁਣ ਤੁਸੀਂ ਬੋਲਦੇ ਨਹੀਂ ਆਗੇ, ਗੱਡੀ 'ਚ ਚੱਕੀ ਪਈ ਸਿਰ ਤੇ। ਨਹੀਂ ਖਿੱਚ ਕੇ ਰੱਖੋ ਕੰਮ, ਖਿੱਚ